ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜਾਣਦੇ ਹੀ ਹੋ ਕਿ ਜਦ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪੰਜਾਬ ਵਿੱਚ ਰਿਹਾ, ਉਦੋਂ ਤੱਕ ਜੰਗਾਂ ਤਾਂ ਬਹੁਤ ਸਾਰੀਆਂ ਹੋਈਆਂ, ਪਰ ਸਿੱਖ ਕੌਮ ਦੀ ਨਸਲਕੁਸ਼ੀ ਇੱਕ ਵਾਰ ਵੀ ਨਹੀਂ ਹੋਈ। ਅਤੇ ਉਸ ਰਾਜ ਤੋਂ ਪਹਿਲਾਂ ਸ਼ੈਤਾਨ ਬ੍ਰਾਹਮਣਾਂ ਨੇ ਮੁਗਲ ਬਾਦਸ਼ਾਹ ਦੇ ਨਾਲ ਮਿਲ ਕੇ ਸਿੱਖ ਕੌਮ ਦੀ ਕਈ ਵਾਰ ਨਸਲਕੁਸ਼ੀ ਕਰਵਾਈ ਅਤੇ ਸਿੱਖ ਰਾਜ ਜਾਣ ਤੋਂ ਬਾਅਦ ਫਿਰ ਸ਼ੈਤਾਨ ਬ੍ਰਾਹਮਣਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਸਿੱਖ ਕੌਮ ਨੂੰ ਤਬਾਹ ਕਰਨ ਦੇ ਪੂਰੇ ਯਤਨ ਕਰਵਾਏ ਅਤੇ 1947 ਤੋਂ ਬਾਅਦ ਸ਼ੈਤਾਨ ਬ੍ਰਾਹਮਣ ਨੇ ਆਪਣੇ 2 ਵਾਰ ਸਿੱਖ ਕੌਮ ਦੇ ਦਿਲ ਸ਼੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕੀਤੇ। ਡਾਕਟਰ ਸਾਹਿਬ ਜੀ, ਆਪ ਜਾਣਦੇ ਹੋ ਕਿ ਜੋ ਵੀ ਸਿੱਖ ਕੌਮ ਦੇ ਨਾਲ ਅੱਜ ਤੱਕ ਘਟਨਾ ਵਾਪਰੀ ਹੋਵੇ, ਇਹ ਸਭ ਬ੍ਰਾਹਮਣ ਸ਼ੈਤਾਨ ਨੇ ਹੀ ਉਹਨਾਂ ਦੇ ਨਾਲ ਮਿਲ ਕੇ ਕਰਵਾਈ ਸੀ। ਤੇ ਹੁਣ ਪੂਰੀ ਸਿਆਸੀ ਪਾਵਰ ਬ੍ਰਾਹਮਣ ਦੇ ਹੱਥ ਵਿੱਚ ਹੈ ਅਤੇ ਹੁਣ ਇਹ ਬ੍ਰਾਹਮਣ ਬਿਲਕੁਲ ਵੀ ਆਰਾਮ ਨਾਲ ਨਹੀਂ ਬੈਠਦਾ। ਡਾਕਟਰ ਸਾਹਿਬ ਜੀ, ਜੋ ਵੀ ਅੱਜ ਤੱਕ ਸਿੱਖ ਕੌਮ ਦੇ ਨਾਲ ਘਟਨਾ ਵਾਪਰੀਆਂ ਹਨ, ਇਹਨਾਂ ਘਟਨਾਵਾਂ ਨੂੰ ਅਸੀਂ ਇੱਕ ਚੇਤਾਵਨੀ ਜਾਣ ਕੇ ਪੂਰੀ ਸਿੱਖ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ। ਜਿਹੜੇ ਜਾਗਰੂਕ ਸਿੱਖ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਰਾਜ ਤੋਂ ਬਿਨਾਂ ਸਿੱਖ ਕੌਮ ਦੀ ਨਸਲਕੁਸ਼ੀ 100% ਹੋਵੇਗੀ। ਇਸ ਕਰਕੇ ਸਾਰੇ ਵੀਰ ਭੈਣਾਂ ਕੁੰਭਕਰਨੀ ਨੀਂਦ ਤੋਂ ਜਾਗ ਜਾਓ ਤੇ ਸਾਰੇ ਮਿਲ ਕੇ ਆਪਣੇ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਆਪਣੀ ਮੰਜ਼ਿਲ ਖਾਲਿਸਤਾਨ ਵੱਲ ਵਧੋ ਜੀ, ਕਿਉਂਕਿ ਖਾਲਿਸਤਾਨ ਹੀ ਸਿੱਖ ਕੌਮ ਨੂੰ ਬਚਾ ਸਕਦਾ ਹੈ ਜੀ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀਆਂ 5 ਈਮੇਲਸ ਆਈਆਂ ਜਿਹਦੇ ਚੋਂ ਅਸੀਂ ਅੱਜ ਇਹ ਪਿਕ ਕੀਤੀ ਹੈ। ਕਈ ਵਾਰ ਪਿਕ ਕਰਕੇ ਲਾਈਨ ਚਲਾਈ ਪਰ ਉਦੋਂ ਤੱਕ ਪਹੁੰਚਦਿਆਂ ਵਕਤ ਮੁੱਕ ਜਾਂਦਾ ਰਿਹਾ ਜੀ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਹਮੇਸ਼ਾ ਹੀ ਜਿਸ ਪੈਸ਼ਨ ਦੇ ਨਾਲ, ਜਿਸ ਦਰਦ ਦੇ ਨਾਲ ਇਸ ਵਿਸ਼ੇ ਦੇ ਉੱਤੇ ਲਿਖਦੇ ਨੇ, ਉਹ ਸੱਚਮੁੱਚ ਧੂਪ ਪਾਉਣ ਵਾਲਾ ਹੁੰਦਾ। ਇਹ ਲਿਖਤ ਉਹਨਾਂ ਦੀ ਬਰੀਫ ਹੈ ਔਰ ਉਹਨਾਂ ਨੇ 2-3 ਸ਼ਬਦ ਤੁਸੀਂ ਵੀ ਕਹਿੰਦੇ ਹੁੰਦੇ, ਇੱਕ ਤਾਂ ਆਤੰਕੀ ਗਰੁੱਪ ਕਹਿਣਾ ਹੈ, ਇੱਕ ਸ਼ੈਤਾਨ ਬ੍ਰਾਹਮਣ। ਇਹਨਾਂ ਦਾ ਕਿਹਾ ਅਸੀਂ ਪੜ੍ਹ ਦਿੰਦੇ ਹਾਂ, ਸਾਡੇ ਪਿੱਛੇ ਦੂਜੇ ਪੈ ਜਾਂਦੇ ਨੇ। ਜਿਵੇਂ ਕੱਲ ਜੋਸ਼ੂਆ ਜੀ ਨੇ ਲਿਖਿਆ ਕਿ ਜੀ ਤੁਸੀਂ ਹਿੰਦੂਤਵਾਦ ਤੇ ਬ੍ਰਾਹਮਣਵਾਦ ਦੇ ਬਹਾਨੇ ਹਿੰਦੂਆਂ ਨੂੰ ਦੇ ਖਿਲਾਫ। ਹੁਣ ਜਦੋਂ ਕਿ ਅਸੀਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ ਤਾਂ ਹੁਣ ਬ੍ਰਾਹਮਣਵਾਦ ਔਰ ਹਿੰਦੂਤਵਾਦ ਵਿਚਾਰਧਾਰਾਵਾਂ ਨੇ। ਸੋ ਜਦੋਂ ਮੇਘਰਾਜ ਸਿੰਘ ਵੀ ਲਿਖਦੇ ਨੇ, ਉਹ ਬੇਸ਼ੱਕ ਕਈ ਵਾਰੀ ਜਜ਼ਬਾਤ 'ਚ ਕੋਈ ਥੋੜਾ ਜ਼ਿਆਦਾ ਲਿਖ ਦਿੰਦੇ ਨੇ, ਪਰ ਮਕਸਦ ਉਹਨਾਂ ਦਾ ਇਹੀ ਹੁੰਦਾ ਹੈ ਉਸ ਵਿਚਾਰਧਾਰਾ ਨੂੰ ਦੱਸਣਾ। ਔਰ ਇਹ ਵਿਚਾਰਧਾਰਾ ਦੀ ਗੱਲ ਜਿਸ ਤਰੀਕੇ ਨਾਲ ਹੁਣ ਜੋ ਕੁਝ ਗੁਜਰਾਤ ਦੇ ਵਿੱਚ 4 ਦਲਿਤ ਨੌਜਵਾਨਾਂ ਨਾਲ ਹੋਇਆ ਜੀ, ਔਰ ਜਿਸ ਗਰੁੱਪ ਨੇ ਫਿਰ ਉਹ 10 ਵੈਨਾਂ ਦੇ ਵਿੱਚ ਮਰੀਆਂ ਗਾਵਾਂ ਲਿਆ ਕੇ ਕਲੈਕਟਰ ਦੇ ਸਾਹਮਣੇ ਸੁੱਟੀਆਂ, ਉਹਨਾਂ ਦਾ ਜਿਹੜਾ ਲੀਡਰ ਹੈ, ਉਹਦਾ ਮੈਨੂੰ ਪਹਿਲਾ ਨਾਮ ਫਸਟਾਂ ਦਾ ਭੁੱਲ ਗਿਆ, ਪਰਮਾਰ ਨਾਲ ਲਿਖਿਆ ਹੋਇਆ ਦੂਜਾ, ਉਹਨੇ BBC ਨੂੰ ਇੰਟਰਵਿਊ ਦਿੱਤਾ ਔਰ ਮੈਂ ਕੱਲ ਹੀ ਉਹ ਦੇਖ ਰਿਹਾ ਸੀ। ਉਹਨੇ ਕਿਹਾ ਜੀ ਜੋ ਅਸੀਂ ਕਰ ਰਹੇ ਹਾਂ ਇਹ ਤਾਂ ਇਸ ਦਾ ਸਾਰਾ ਪਾਪ ਹਿੰਦੂਆਂ ਨੂੰ। ਔਰ ਉਹਨੇ ਕਿਹਾ ਜੀ ਇਹ ਸਾਨੂੰ ਸਦੀਆਂ ਤੋਂ ਮਰੀਆਂ ਗਾਵਾਂ ਦਾ ਹੀ ਮਾਸ ਖਾਣ ਲਈ ਦਿੱਤਾ ਜਾਂਦਾ ਸੀ ਤੇ ਉਹੀ ਅਸੀਂ ਖਾਂਦੇ। ਹੁਣ ਕਹਿੰਦਾ ਵੀ ਠੀਕ ਹੈ ਅਸੀਂ ਦਲਿਤ ਵਰਗ ਛੱਡ ਦਿੰਦੇ ਆ ਸਾਰਾ, ਹੁਣ ਇਹ ਗਊ ਰਕਸ਼ਕ ਤੇ ਸ਼ਿਵ ਸੈਨਾ ਵਾਲੇ ਜਿਹੜੇ ਨੇ ਇਹ ਚਮੜੀ ਲਾਇਆ ਕਰਨ ਗਾਵਾਂ ਮੱਝਾਂ ਦੀ ਤੇ ਆਪਣੀਆਂ ਜੁੱਤੀਆਂ ਆਪ ਬਣਾਉਣ ਜੀ। ਔਰ ਹੁਣ ਇਹ ਜਿਹੜਾ ਪਾਰਟ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਿਚਾਰਧਾਰਾ ਜ਼ਿੰਮੇਵਾਰ ਹੈ ਬ੍ਰਾਹਮਣਵਾਦ ਦੀ, ਹੁਣ ਇੱਕ ਪਾਸੇ ਤਾਂ ਇਹ ਹੈ, ਦੂਜੇ ਪਾਸੇ ਉਹ ਬਾਲ ਠਾਕਰੇ ਦਾ ਮੁੰਡਾ ਕਹਿੰਦਾ ਜੀ ਬਣਾ ਦਿਓ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿਓ ਜੀ। ਹੁਣ ਇਹ ਜਿਹੜੀ ਵਿਚਾਰਧਾਰਾ ਹੈ ਵਰਣ ਆਸ਼ਰਮ ਦੇ ਵਿੱਚ, ਔਰ ਉਹਨੇ BBC ਇੰਟਰਵਿਊ 'ਚ ਕਿਹਾ, ਉਹਨੇ ਕਿਹਾ ਜਿਹੜਾ ਹਿੰਦੂ ਰਾਸ਼ਟਰ ਹੈ ਇਹਦਾ ਮਤਲਬ ਹੈ ਵੀ ਅਸੀਂ ਚੌਥੇ ਡੰਡੇ ਤੇ ਖੜੇ ਹੋਣਾ, ਵੀ ਸਾਨੂੰ ਜਿਹੜੇ ਇਹਨਾਂ ਦੇ ਕਾਸਟ ਸਿਸਟਮ ਦਾ ਵਰਣ ਆਸ਼ਰਮ ਹੈ ਉਹ ਚੌਥਾ ਡੰਡਾ ਹੈ। ਔਰ ਉਹਨੇ ਕਿਹਾ ਵੀ ਹੁਣ ਅਸੀਂ ਇਹ ਜਿਹੜਾ ਜ਼ੁਲਮ ਹੈ ਇਹ ਨਹੀਂ ਸਹਾਰਨਾ, ਹੁਣ ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ ਹਰ ਪਾਸੇ। ਹਾਲਾਂਕਿ ਜਦੋਂ ਦੀਆਂ ਇਹ ਘਟਨਾਵਾਂ ਹੋ ਰਹੀਆਂ ਨੇ, ਬਹੁਤ ਸਾਰਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਥਾਂ ਤੇ 2 ਮੁਸਲਮਾਨ ਔਰਤਾਂ ਜਿਹੜੀਆਂ ਸਟੇਸ਼ਨ ਤੇ ਸੀ, ਕਿਵੇਂ ਭੀੜ ਨੇ ਉਹਨਾਂ ਨੂੰ ਜਿਹੜਾ ਮਾਰਿਆ ਔਰ ਬੁਰਾ ਹਾਲ ਕੀਤਾ ਕਿ ਜੀ ਇਹ ਮਾਸ ਲਿਜਾ ਰਹੀਆਂ, ਇਹਨਾਂ ਦੇ ਕੋਲੋਂ ਗਾਂ ਦਾ ਮਾਸ ਮਿਲਿਆ, ਫਿਰ ਆ ਗਿਆ ਕਿ ਜੀ ਇਹ ਨਹੀਂ, ਉਹ ਟੈਸਟ ਹੋਇਆ ਜੀ ਇਹ ਮੱਝ ਦਾ ਮਾਸ ਹੈ, ਫਿਰ ਹੋਇਆ ਜੀ ਭਾਵੇਂ ਮਾਸ ਮੱਝ ਦਾ ਹੈ ਪਰ ਇਹਨਾਂ ਕੋਲ ਲਾਇਸੈਂਸ ਨਹੀਂ ਸੀਗਾ ਵੇਚਣ ਦਾ। ਔਰ ਜਦੋਂ ਉਹਨਾਂ ਨੂੰ ਰੌਲਾ ਪਿਆ ਫੜੋ ਬੰਦੇ ਫੜ ਲਏ, ਅੱਜ ਮੱਧ ਪ੍ਰਦੇਸ਼ ਦਾ ਹੋਮ ਮਿਨਿਸਟਰ ਕਹਿ ਰਿਹਾ ਕੱਲ ਕਿ ਜੀ ਉਹ ਜਿਹੜੇ ਨੇ ਉਹਨਾਂ ਦਾ ਕਿਸੇ ਹਿੰਦੂਤਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ। ਸੋ ਕੁੱਲ ਮਿਲਾ ਕੇ ਜਦੋਂ ਇਸ ਕਿਸਮ ਦਾ ਮਾਹੌਲ ਸਿਰਜੋਗੇ, ਔਰ ਇਹਨਾਂ ਨੇ ਬਿਲਕੁਲ ਮੇਘਰਾਜ ਸਿੰਘ ਨੇ ਠੀਕ ਕਿਹਾ ਕਿ ਜੇ, ਔਰ ਇਹ ਗੱਲ ਕੱਲੀ ਇਹਨਾਂ ਦੀ ਨਹੀਂ, ਮੈਂ ਅਕਸਰ ਕੋਟ ਕਰਦਾ ਲਾਲਾ ਦੌਲਤ ਰਾਏ ਇੱਕ ਪ੍ਰਮੁੱਖ ਆਰੀਆ ਸਮਾਜੀ ਲਿਖਾਰੀ ਹੋਇਆ, ਉਸਨੇ ਇੱਕ ਕਿਤਾਬ ਲਿਖੀ ਹੈ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ।
ਉਰਦੂ 'ਚ ਲਿਖੀ ਸੀ 1899 ਜਾਂ 1901 'ਚ ਸ਼ਾਇਦ ਪਬਲਿਸ਼ ਹੋਈ। ਉਸ ਤੋਂ ਬਾਅਦ ਸਾਡੇ ਵੀ ਬਹੁਤ ਸਾਰੇ ਜਿਹੜੇ ਨੇ ਉਹਨੂੰ ਛਾਪ ਕੇ ਵੰਡਦੇ ਨੇ ਅੱਗੋਂ। ਬਹੁਤ ਖੂਬਸੂਰਤ ਕਿਤਾਬ ਹੈ। ਹਾਲਾਂਕਿ ਉਹਦਾ ਆਰੀਆ ਸਮਾਜੀ ਹੋਣ ਦੇ ਨਾਤੇ ਉਹਨੇ ਕਨਕਲੂਜਨ ਇਹੀ ਕੱਢਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਹਿੰਦੂ ਸੀ ਔਰ ਉਹਨਾਂ ਨੇ ਹਿੰਦੂ ਧਰਮ ਰੱਖਿਆ ਦੇ ਲਈ ਜਿਹੜਾ ਉਹ ਸਾਰਾ ਕੁਝ ਕੀਤਾ ਇਹ ਉਹ। ਲੇਕਿਨ ਜਿਹੜੀ ਪਾਰਟ ਜਾਂ ਜਿਹੜੀ ਡਿਸਕਸ਼ਨ ਦੇ ਵਿੱਚ ਰੈਲੇਵੈਂਟ ਹੈ ਉਸ ਦੀ ਗੱਲ ਉਹਦੀ ਲਾਲਾ ਦੌਲਤ ਰਾਏ ਦੀ, ਉਹਨੇ ਕਿਹਾ ਵੀ ਜਿਹੜਾ ਬ੍ਰਾਹਮਣਵਾਦ ਹੈ ਉਹਨੇ ਸਿੱਖੀ ਨੂੰ ਇਸਲਾਮ ਨਾਲੋਂ ਵੀ ਜ਼ਿਆਦਾ ਖਤਰਨਾਕ ਸਮਝਦੇ ਆ, ਸਿੱਖੀ ਨੂੰ ਮਿਟਾਉਣ ਦੇ ਲਈ ਪਹਿਲੇ ਦਿਨ ਤੋਂ ਹੀ ਐਫਰਟ ਕੀਤੇ। ਫਿਰ ਉਹਨੇ ਕਿਹਾ ਵੀ ਕਿਉਂ ਉਹਨਾਂ ਨੇ ਸਿੱਖੀ ਨੂੰ ਵੀ ਜਿਹੜਾ ਸਿੱਖੀ ਨੂੰ ਇਸਲਾਮ ਤੋਂ ਵੀ ਜ਼ਿਆਦਾ ਖਤਰਨਾਕ ਸਮਝਿਆ। ਉਹਨੇ ਹੀ ਆਰਗੂਮੈਂਟ ਦਿੱਤਾ। ਉਹਨੇ ਕਿਹਾ ਜੀ ਇਸਲਾਮ ਆਇਆ, ਭਾਵੇਂ ਉਹ ਪਹਿਲਾਂ ਪਠਾਣਾ ਦੇ ਥੱਲੇ ਆਇਆ ਫਿਰ ਮੁਗਲਾਂ ਦੇ ਆਇਆ, ਬਾਹਰੋਂ ਉਹਨਾਂ ਨੇ ਕਬਜ਼ਾ ਕਰ ਲਿਆ ਇਹਨਾਂ ਦੇ ਉੱਤੇ, ਜਿਹੜਾ ਹੋਇਆ ਇਹਨਾਂ ਨੂੰ ਦੱਬਿਆ। ਲੇਕਿਨ ਸਮਾਜ ਦੇ ਅੰਦਰੂਨੀ ਦਾਇਰਾਕਾਰ ਦੇ ਵਿੱਚ ਬ੍ਰਾਹਮਣ ਦੀ ਜਿਹੜੀ ਸਰਵਉੱਚਤਾ ਸੀ, ਸੁਪਰਾਮੇਸੀ ਸੀ, ਉਹ ਕਾਇਮ ਰਹੀ। ਉਹਦੇ ਚ ਕਾਸਟ ਸਿਸਟਮ ਰਿਹਾ, ਉਹਦੇ ਚ ਬ੍ਰਾਹਮਣ ਦੇ ਹੱਕ ਰਹੇ। ਮੁਗਲਾਂ ਨੂੰ ਤਾਂ ਤਖਤ ਚਾਹੀਦਾ ਸੀ, ਦੌਲਤ ਚਾਹੀਦੀ ਸੀ, ਉਹਨਾਂ ਨੂੰ ਬਾਕੀਆਂ ਦੀ ਲੋੜ ਨਹੀਂ ਸੀ। ਅੰਗਰੇਜ਼ਾਂ ਨੇ ਵੀ ਇਹੀ ਕੁਝ ਕੀਤਾ। ਪਰ ਉਹਨੇ ਕਿਹਾ ਜੀ ਸਿੱਖੀ ਨੂੰ ਇਸ ਲਈ ਇਹਨਾਂ ਨੇ ਖਤਰਨਾਕ ਲਿਆ ਕਿ ਸਿੱਖੀ ਨੇ ਬ੍ਰਾਹਮਣਵਾਦ ਦੇ ਜੜ ਦੇ ਉੱਤੇ ਹਮਲਾ ਕੀਤਾ। ਪੰਗਤ ਔਰ ਸੰਗਤ, ਜਿਨ੍ਹਾਂ ਨੂੰ ਸ਼ੂਦਰ ਬਣਾਇਆ ਸੀ ਉਹਨਾਂ ਨੂੰ ਸੰਗਤ ਦੇ ਨਾਲ ਬਿਠਾ ਦਿੱਤਾ। ਇੱਕੋ ਸਰੋਵਰ 'ਚ ਨਹਾਉਣ ਦਾ ਹੁਕਮ ਹੋ ਗਿਆ, ਇੱਕੋ ਥਾਂ ਤੇ ਖਾਣ ਦਾ ਹੁਕਮ ਹੋ ਗਿਆ, ਅੰਮ੍ਰਿਤ ਛਕਾ ਕੇ ਇੱਕੋ ਬਾਟੇ 'ਚ ਸਾਰਿਆਂ ਨੂੰ। ਸੋ ਬ੍ਰਾਹਮਣ ਦੀ ਸੁਪਰਾਮੇਸੀ ਕਿੱਥੇ ਰਹੀ? ਜਦੋਂ ਇੱਕ ਸ਼ੂਦਰ ਦੇ ਕੋਲ ਕਿਰਪਾਨ ਆ ਗਈ, ਸ਼ੂਦਰ ਦੇ ਕੋਲ ਜਿਹੜਾ ਉਹ ਸਾਰੇ ਹੱਕ ਆ ਗਏ ਪੰਗਤ ਔਰ ਸੰਗਤ ਦੇ। ਸੋ ਇਹ ਇੱਕ ਕਾਰਨ ਸੀ ਕਿ ਮੁੱਖ ਤੌਰ ਦੇ ਉੱਤੇ ਪਹਿਲੇ ਦਿਨ ਤੋਂ, ਭਾਵੇਂ ਉਹ ਮੁਗਲਾਂ ਨਾਲ ਮਿਲ ਕੇ ਨਸਲਕੁਸ਼ੀ ਹੋਏ, ਬਾਅਦ ਦੇ ਵਿੱਚ ਅਫਗਾਨਾਂ ਦੇ ਨਾਲ ਮਿਲ ਕੇ ਹੋਏ, ਅੰਗਰੇਜ਼ਾਂ ਦੇ ਵੇਲੇ ਨੀਤੀ ਰਹੀ, ਔਰ ਅੱਜ ਸਿੱਧੇ ਤੌਰ ਤੇ ਉਹਨਾਂ ਨੇ ਘੱਲੂਘਾਰਿਆਂ ਦੀ ਗੱਲ ਕੀਤੀ ਹੈ। ਔਰ ਅਖੀਰ ਚ ਉਹਨਾਂ ਨੇ ਇਹੀ ਤੱਤ ਕੱਢਿਆ ਕਿ ਭਾਈ ਕੁੰਭ ਕਰਨੀ ਨੀਂਦ ਚੋਂ ਜਾਗੋ ਤੇ ਰਾਜ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਵੀਰ ਮੇਘਰਾਜ ਸਿੰਘ ਜੀ ਦੇ ਸ਼ੁਕਰਗੁਜ਼ਾਰ ਹੈ ਕਿ ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਚੇਤੀ ਮਹੱਲਾ ਪਹਿਲਾ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਚੁਣਿਆ। ਔਰ ਇਹ ਸ਼ਬਦ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ, ਸ਼੍ਰੀ ਰਾਮ ਨਾਮ ਉਚਰ ਮਨਾ, ਆਗੈ ਜਮ ਦਲ ਬਿਖਮ ਘਨਾ। ਰਹਾਓ, ਉਸਾਰ ਮਡੋਲੀ ਰਾਖੈ ਦੁਆਰਾ, ਭੀਤਰ ਬੈਠੀ ਸਾਹ ਧਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ, ਢਾਏ ਮਡੋਲੀ ਲੂਟਿਆ ਦਿਓਰਾ, ਸਾਹ ਧਨ ਪਕੜੀ ਏਕ ਜਨਾ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ, ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਣ ਸੋ ਖਾ ਦਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਧਾਤਾ। ਜੀ ਹੁਣ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਰੀਰ, ਜਿਸ ਨੂੰ ਮੜੋਲੀ ਕਹੇ, ਔਰ ਬਾਅਦ ਵਿੱਚ ਦਿਓਰਾ ਸ਼ਬਦ ਵੀ ਸਰੀਰ ਦੇ ਲਈ, ਔਰ ਉਸ ਦੇ ਵਿੱਚ ਆਤਮਾ ਹੈ, ਜੀਵ ਹੈ। ਪਰ ਜੀਵ ਦੇ ਆਲੇ ਦੁਆਲੇ ਇਹ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਦੁਸ਼ਟ ਨੇ, ਵੈਰੀ ਨੇ, ਵਿਕਾਰ ਨੇ, ਇਹ ਬੈਠੇ ਨੇ ਜਿਨ੍ਹਾਂ ਨੇ ਸਰੀਰ ਤੇ ਕਬਜ਼ਾ ਕੀਤਾ। ਸਾਰੀ ਉਮਰ ਸਰੀਰ ਇਹਨਾਂ ਪੰਜ ਵਿਕਾਰਾਂ ਦੇ ਮਗਰ ਲੱਗ ਕੇ ਭੱਜਦਾ ਜੀ। ਔਰ ਅਲਟੀਮੇਟਲੀ ਜਦੋਂ ਜਮ ਦਲ ਆਂਦਾ ਹੈ, ਜਦੋਂ ਮੌਤ ਦੇ ਦੇਵਤੇ ਦੀ ਫੌਜ ਆਂਦੀ ਹੈ, ਤੇ ਉਸ ਜੀੜੇ ਨੂੰ ਕੱਢ ਕੇ ਬਾਹਰ ਲੈ ਜਾਂਦੀ ਹੈ। ਪੰਜ ਸਾਥ ਛੱਡ ਜਾਂਦੇ ਨੇ, ਤੇ ਜਿਨ੍ਹਾਂ ਦੀ ਖਾਤਰ ਪਾਪ ਕਰਮ ਕਮਾਏ, ਜਿਨ੍ਹਾਂ ਦੀ ਖਾਤਰ ਗਲਤ ਕੰਮ ਕੀਤੇ, ਉਹ ਕੋਈ ਵੀ ਸਾਥ ਨਹੀਂ ਨਿਭਦਾ। ਸੋ ਇਹਦੇ ਚ ਸ਼ੁਰੂਆਤ ਹੀ ਹੈ ਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨ, ਕਿ ਮੇਰਾ ਇੱਕ ਜੀੜ ਹੈ ਤੇ ਪੰਜ ਜਿਹੜੇ ਨੇ ਡਾਕੂ ਜਿਹੜੇ ਉਸ ਦੇ ਦੁਆਲੇ ਹੋਏ ਨੇ, ਮੈਂ ਆਪਣੇ ਆਪ ਨੂੰ ਕਿਵੇਂ ਬਚਾਵਾਂ, ਕਿਉਂ ਰਾਖੋ ਘਰ ਬਾਰ ਮਨ। ਔਰ ਇਹ ਮੈਨੂੰ ਰੋਜ਼ਾਨਾ ਲੁੱਟਦੇ ਨੇ, ਮਾਰਦੇ ਨੇ, ਕਿਹਦੇ ਅੱਗੇ ਮੈਂ ਪੁਕਾਰ ਕਰਾਂ ਕਿ ਮੇਰਾ ਬਚਾਅ ਹੋਏ। ਔਰ ਫਿਰ ਰਹਾਓ ਦੀ ਤੋਕੇ ਦਿੰਦੀ ਹੈ ਮੈਸੇਜ ਕਿ ਕਿਵੇਂ ਬਚਾਅ ਹੋ ਸਕਦਾ ਇਹਨਾਂ ਪੰਜ ਵੈਰੀਆਂ ਤੋਂ। ਸ਼੍ਰੀ ਰਾਮ ਨਾਮ ਉਚਰ ਮਨਾ, ਆਗੈ ਜਮਦਲ ਬਿਖਮ ਕਨਾ, ਕਿ ਭਾਈ ਉਸ ਰੱਬ ਦੇ ਨਾਂ ਨੂੰ ਯਾਦ ਕਰਨਾ, ਰੱਬ ਦੇ ਨਾਂ ਨਾਲ ਜੁੜਨਾ ਹੀ
ਤੁਹਾਨੂੰ ਮੌਤ ਦੇ ਡਰ ਤੋਂ ਬੇਖੌਫ ਕਰ ਸਕਦੇ। ਜੀ ਉਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾ ਤਨਾ, ਕਿ ਇਹ ਸਰੀਰ ਦੀ ਮੜੋਲੀ ਰੱਬ ਨੇ ਬਣਾਈ ਤੇ ਅੰਦਰ ਆ ਕੇ ਫੇਰ ਇੱਕ ਜਿਹੜਾ ਬੈਠ ਗਿਆ, ਮਨ ਆਤਮਾ ਰੂਹ ਜੋ ਮਰਜ਼ੀ ਉਹਦੇ ਲਈ ਨਾਂ ਦੇ ਦਿਓ। ਜੀ ਭੀਤਰ ਬੈਠੀ ਸਾਥ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲਟੇਨ ਸੋ ਪੰਚ ਜਨ। ਹੁਣ ਇਹ ਜਿਹੜਾ ਮਨ ਹੈ ਜੋੜਾ ਹੈ, ਇਹ ਝੂਠੇ ਕੇਲ ਦੇ ਵਿੱਚ, ਰਸ ਦੇ ਵਿੱਚ, ਕਲੋਲਾਂ ਦੇ ਵਿੱਚ, ਕਾਮ ਰਸ ਦੇ ਵਿੱਚ ਜਿਹੜਾ ਹੈ ਉਹ ਲਿਪਤ ਹੈ, ਜ਼ਿੰਦਗੀ ਨੂੰ ਬਿਤਾ ਰਿਹਾ, ਰੋਜ਼ਾਨਾ ਬੀਤ ਰਿਹਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਇਹ ਜਿਹੜੀ ਬੈਠੀ ਹੋਈ ਸਾਧਨ ਹੈ ਅੰਦਰ ਜੁੜੀ ਹੈ, ਇਹ ਇਸ ਕਿਸਮ ਦੇ ਰਸਾਂ ਦੇ ਵਿੱਚ ਫਸੀ ਹੋਈ ਹੈ। ਅਵਰ ਲਟੇਨ ਸੋ ਪੰਜ ਜਨਾ, ਇਹ ਇਧਰ ਨੇ ਤਾਂ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨੇ, ਉਹ ਦੂਜੇ ਪਾਸੇ ਲੁੱਟਣ ਤੇ ਲੱਗੇ ਹੋਏ ਨੇ। ਜੀ ਤੇ ਫਿਰ ਜਦੋਂ ਮੌਤ ਆਈ, ਕੀ ਹੋਇਆ? ਮੌਤ ਕਿਵੇਂ ਢਾਏ ਮੜੋਲੀ ਲੁੱਟਿਆ ਦਿਓਰ, ਸਰੀਰ ਨੂੰ ਢਾ ਦਿੱਤਾ ਮੌਤ ਦੇ ਜਮਦੂਤ ਨੇ। ਦਿਓਰਾ ਜਿਹੜਾ ਅੰਦਰ ਸੀ ਜੋੜਾ, ਉਸ ਨੂੰ ਕੱਢ ਲਿਆ ਬਾਹਰ। ਸਾ ਧਨ ਪਕੜੀ ਏਕ ਜਨਾ, ਉਹ ਇਸਤਰੀ ਜੀਵ ਇਸਤਰੀ, ਉਸ ਨੂੰ ਫੜ ਲਿਆ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਜ। ਜਿਉਂ ਹੀ ਮੌਤ ਦਾ ਡੰਡਾ ਇਸ ਰੂਹ ਦੇ ਉੱਤੇ ਪਿਆ, ਇਸ ਜੀਵ ਦੇ ਉੱਤੇ ਪਿਆ, ਪੰਜੋ ਜਿਹੜੇ ਨੇ ਉਹ ਦੌੜ ਗਏ। ਤੇ ਜਿਹੜੀ ਜ਼ਿੰਦਗੀ ਬਿਤਾਈ ਸੀ, ਕਾਮਣ ਲੋੜੇ ਸੋਨਾ ਰੂਪਾ, ਸੋਨਾ ਤੇ ਚਾਂਦੀ, ਕਿ ਔਰਤ ਨੂੰ ਗਹਿਣੇ ਤੇ ਚਾਂਦੀ ਚਾਹੀਦੇ ਨੇ। ਮਿੱਤਰ ਲੋੜੇਨ ਸੋ ਖਾਦਾ, ਤਾਂ ਯਾਰ ਪਾਸ਼ੇ ਕਾਹਦੇ ਲਈ ਹੁੰਦੇ ਨੇ? ਖਾਓ ਰੱਜ ਕੇ ਆਓ ਜੀ, ਬੜੀਆਂ ਮੌਜਾਂ ਐਸ਼ਾਂ ਨੇ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਮਪੁਰ ਬਾਦ ਆਤਾ, ਕਿ ਜੇ ਤੁਸੀਂ ਇਹਨਾਂ ਲੋੜਾਂ ਦੀ ਪੂਰਤੀ ਲਈ ਸੋਨਾ ਚਾਂਦੀ ਇਕੱਠਾ ਕਰਨ ਤੇ ਯਾਰ ਬਾਸ਼ੇ ਰਜਾਣ ਦੇ ਲਈ ਗਲਤ ਕੰਮ ਕੀਤੇ ਨੇ, ਤੇ ਅਲਟੀਮੇਟਲੀ ਤੁਹਾਨੂੰ ਜਵਾਬਦੇਹ ਹੋਣਾ ਪੈਣਾ। ਔਰ ਉਹਨਾਂ ਸਾਰਿਆਂ ਨੇ ਭੱਜ ਜਾਣਾ ਜਿਨ੍ਹਾਂ ਦੇ ਖਾਤਰ ਤੁਸੀਂ ਮਾੜੇ ਕੰਮ ਕੀਤੇ, ਉਹਨਾਂ ਨੇ ਤੁਹਾਡੇ ਨਾਲ ਨਹੀਂ ਖਲੋਣਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਨਾਲ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।